चौधरी साहब जी इस वक्त हम दूसरे मरहले जा रहे हैं, बिल्कुल दूसरे मरहले 2 तरीक जी। ਨੂੰ ਸਾਡੇ ਦੂਸਰਾ ਮਰਹਲਾ ਔਰ ਇਨਸ਼ਾਅੱਲਾ ਇਹ ਪਾਇਆ ਤਕਮੀਲ ਤੱਕ ਅੱਛੇ ਤਰੀਕੇ ਨਾਲ ਪਹੁੰਚ ਜਾਏਗਾ। ਮੈਨੂੰ ਉਮੀਦ ਹੈ ਜਿਵੇਂ ਪਹਿਲਾ ਹੋਇਆ ਇਹ ਵੀ ਹੋਏਗਾ। ਉਹਦੀ ਵਜ੍ਹਾ ਹੈਗੀ ਕਿ ਬਲਾਵਲ ਸਾਹਿਬ ਦੀ ਅੱਜ ਦੀ ਜਿਹੜੀ ਤਕਰੀਰ ਮੁਜ਼ੱਫਰਾਬਾਦ ਦੇ ਵਿੱਚ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਵੀ ਖਾਸੀ ਮੈਨੂੰ ਖਾਸੀ ਬਿਹਤਰ ਨਜ਼ਰ ਆਈ। ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਗੱਲ ਕਹੀ ਹੈ ਕਿ ਜਿਹੜੇ ਅੱਜ ਕਰਾਰਦਾਦ ਵੀ ਪੇਸ਼ ਹੋਈ, ਤੁਹਾਨੂੰ ਪਤਾ ਇੱਕ ਅਸੈਂਬਲੀ ਦਾ ਇਜਲਾਸ ਵੀ ਹੋਇਆ ਆਜ਼ਾਦ ਕਸ਼ਮੀਰ ਅਸੈਂਬਲੀ ਦਾ, ਉਹਦੇ ਅੰਦਰ ਵੀ ਧਰਨੇ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹਨਾਂ ਨੂੰ ਉਠਾਇਆ ਜਾਵੇ, ਇਹਨਾਂ ਲੋਕਾਂ ਦਾ ਧਰਨਾ ਖਤਮ ਕਰਾਇਆ ਜਾਵੇ ਤੇ ਅਗਰ ਜ਼ਰੂਰਤ ਪੇਸ਼ ਆਂਦੀ ਹੈ ਤਾਂ ਫਿਰ ਇਸ ਤਾਕਤ ਦਾ ਇਸਤੇਮਾਲ ਵੀ ਕੀਤਾ ਜਾਵੇ। ਤੇ ਹੁਣ ਇਹਦੇ ਅੰਦਰ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਦਾ ਇੱਕ ਮੈਨੂੰ ਲੱਗ ਰਿਹਾ ਕਿ ਇੱਕ ਜਗ੍ਹਾ ਦੇ ਉੱਤੇ ਉਹਨਾਂ ਦਾ ਕੰਸੈਂਸਸ ਹੈ ਵੇ। ਆਪਣੇ ਇਖਤਲਾਫਾਤ ਉਹਨਾਂ ਦੇ ਆਪਣੇ ਅਲੱਗ ਨੇ, ਇਲੈਕਸ਼ਨ ਹੈ ਜ਼ਾਹਰ ਹੈ, ਇਲੈਕਸ਼ਨ ਦੇ ਦੌਰਾਨ ਤੁਹਾਨੂੰ ਆਸਫ ਜਿਹੜੇ ਨੇ ਬਲਾਵਲ ਭੁੱਟੋ ਸਾਹਿਬ ਉਹ ਤੰਦੋ ਤੇਜ਼ ਰਵੱਈਆ ਤੇ ਇਖਤਿਆਰ ਕਰਨਗੇ, ਉਹ ਤੇ ਨਹੀਂ ਆਪਣੀ ਸ਼ਿਕਸਤ ਤਸਲੀਮ ਕਰ ਲੈਣਗੇ। ਜੋ ਸ਼ਿਕਸਤ ਤਸਲੀਮ ਨਹੀਂ ਕਰਨਗੇ, ਲੇਕਿਨ ਇਹਦੇ ਨਾਲ ਹੀਟ ਜ਼ਿਆਦਾ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਫੈਸਲਾ ਜਿਹੜਾ ਵੇ ਉਹ ਬੈਲਟ ਨਾਲ ਹੋਵੇ, ਬੁਲਟ ਨਾਲ ਹੋਵੇ ਔਰ ਇਸ ਤਰ੍ਹਾਂ ਦੀ ਚੀਜ਼ਾਂ। ਫਿਰ ਆਪਣੇ ਕਾਰਕੁਨਾਂ ਨੂੰ ਵੀ ਇੱਕ ਜੋਸ਼ ਜਿਹੜਾ ਦਵਾ ਰਹੇ ਨੇ ਤੇ ਉਹਦੇ ਨਾਲ ਅਗਰ ਦੋਨੋਂ ਕਾਰਕੁਨਾਂ ਜਦੋਂ ਇਲੈਕਸ਼ਨ ਦੇ ਨਾਮ ਨੇ ਸਾਹਮਣੇ ਆਣਗੇ ਤਸਾਦਮ ਤੇ ਫਿਰ ਵੱਧ ਸਕਦਾ ਵੀ। ਬਹੁਤ ਸਾਰੇ ਲੋਕ ਇਸ ਨੂੰ ਦੇਖ ਕੇ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਕਿਆ ਕਿਧਰੇ ਖਤਰਾ ਇਹ ਵੀ ਮਹਿਸੂਸ ਕਰ ਰਹੇ ਨੇ ਕਿ 90s ਦੀ ਦਿਹਾਈ ਦੀ ਤਰਫ ਦੁਬਾਰਾ ਤੇ ਨਹੀਂ ਕਿਧਰੇ ਦੋਨੋਂ ਪਾਰਟੀਆਂ ਜਾ ਰਹੀਆਂ। ਸਹੀ ਠੀਕ ਹੈ ਨਾ ਕਿ ਦੋਨੋਂ ਪਾਰਟੀਆਂ ਦੇ ਦਰਮਿਆਨ ਮਫਾਦਾਤ ਦਾ ਕਲੈਸ਼ ਸ਼ੁਰੂ ਹੋ ਜਾਏ, ਤੰਦੋ ਤੇਜ਼ ਬਿਆਨਾਤ ਆਉਣਾ ਸ਼ੁਰੂ ਹੋ ਗਏ ਨੇ ਔਰ ਨਾਲ ਛੋਟੇ ਲੀਡਰ ਸ਼ੁਰੂ ਹੋ ਗਏ ਨੇ, ਉਹਦੇ ਨਾਲ ਤਲਖੀਆਂ ਦੇ ਵਿੱਚ ਇਜ਼ਾਫਾ ਹੁੰਦਾ। ਲੇਕਿਨ ਮੇਰਾ ਖਿਆਲ ਹੈਗਾ ਕਿ ਬਾਲਗ ਨਜ਼ਰ ਕਿਆਦਤ ਜਿਹੜੀ ਉੱਤੇ ਬੈਠੀ ਹੈ ਇਹਨਾਂ ਦੀ ਉਹ ਚੀਜ਼ਾਂ ਨੂੰ ਹਾਲਾਤ ਨੂੰ, ਕਿਉਂਕਿ ਜਿਹੜੇ ਹਾਲਾਤ ਨੇ ਅੱਜ ਜਿਸ ਉਥੋਂ ਦੀ ਜਿਹੜੀ ਕਲਅਦਮ ਐਕਸ਼ਨ ਕਮੇਟੀ ਹੈ ਬਲਾਵਲ ਭੁੱਟੋ ਸਾਹਿਬ ਨੂੰ ਖਾਸ ਤੌਰ ਦੇ ਉੱਤੇ ਮੈਂ ਇਹ ਕਹਿਣਾ ਚਾਹੀਦਾ ਉਹਨਾਂ ਇਹ ਜਿਹੜਾ ਤਬਕਾ ਜਿਹੜਾ ਉਹਨਾਂ ਦੇ ਮਗਰ ਗਰੋ ਹੈਗਾ ਉਹ ਪੀਪਲਸ ਪਾਰਟੀ ਦਾ ਕਿਸੇ ਵੀ ਸੂਰਤ ਵਿੱਚ ਹਮਦਰਦ ਜਾਂ ਦੋਸਤ ਨਹੀਂ ਹੈਗਾ। ਪੀਪਲਸ ਪਾਰਟੀ ਹਮੇਸ਼ਾ ਉਸੇ ਹੀ ਸੋਚ ਦੇ ਕੋਲੋਂ ਨਿਸ਼ਾਨਾ ਬਣਦੀ ਰਹੀ ਹੈ, ਉਸੇ ਸੋਚ ਦੇ ਕੋਲੋਂ ਉਹਨਾਂ ਨੂੰ ਡੰਗ ਪੈਂਦਾ ਰਿਹਾ ਜਿਹੜੇ ਇਹਦੇ ਪਿੱਛੇ ਨੇ। ਇਹਦੇ ਪਿੱਛੇ ਇੰਤਹਾ ਪਸੰਦ ਕਲਅਦਮ ਤਨਜ਼ੀਮਾਂ ਦੇ ਲੋਕ ਮੁਕੰਮਲ ਤੌਰ ਦੇ ਉੱਤੇ ਉਹਨਾਂ ਦੇ ਨਾਲ ਨੇ। ਤੁਸੀਂ ਉਹਨਾਂ ਦੇ ਜਿਹੜੇ ਲੀਡਰਾਨ ਨੇ ਕਲਅਦਮ ਐਕਸ਼ਨ ਕਮੇਟੀ ਦੀਆਂ ਉਹਨਾਂ ਦੀਆਂ ਜ਼ਹਿਰ ਦੇ ਨਾਲ ਪੁੱਜੀਆਂ ਹੋਈਆਂ ਜ਼ਬਾਨਾਂ ਤੁਸੀਂ ਸੁਣ ਲਓ ਕਿ ਕਿਸ ਤਰੀਕੇ ਦੇ ਨਾਲ ਉਹ ਪਾਕਿਸਤਾਨ ਦੇ ਖਿਲਾਫ ਗੱਲਾਂ ਕਰਦੇ ਨੇ, ਕਿਸ ਤਰੀਕੇ ਨਾਲ ਉਹ ਪਾਕਿਸਤਾਨ ਆਰਮੀ ਦੇ ਖਿਲਾਫ ਗੱਲਾਂ ਕਰਦੇ ਨੇ। ਤੁਸੀਂ ਇਹ ਦੱਸੋ ਨਾ ਮੈਨੂੰ ਗੱਲ ਕਿ ਅਗਰ ਮੌਜੂਦਾ ਸਿਚੁਏਸ਼ਨ ਦੇ ਵਿੱਚ ਜਦੋਂ ਤੁਹਾਡੇ ਉੱਤੇ ਇੱਕ ਨਾਨ ਸਟੇਟ ਐਕਟਰ ਨੇ ਜੰਗ ਮਸਲਤ ਕਰਤੀ, ਪਾਕਿਸਤਾਨ ਦੇ ਉੱਤੇ ਨਾਨ ਸਟੇਟ ਐਕਟਰ ਨੇ ਮਿਲ ਕੇ ਗੈਰ ਮੁਲਕੀ ਫੋਰਸਿਸ ਦੇ ਨਾਲ ਮਿਲ ਕੇ ਪਾਕਿਸਤਾਨ ਤੇ ਇੱਕ ਟੈਰਰਿਜ਼ਮ ਦੀ ਸ਼ਕਲ ਦੇ ਵਿੱਚ ਜੰਗ ਮਸਲਤ ਕੀਤੀ ਹੋਈ। ਬਿਲਕੁਲ ਸਾਡੇ ਬਲੋਚਿਸਤਾਨ ਦੇ ਵਿੱਚ ਕੇਪੀ ਹੰਗੂ ਦੇ ਵਿੱਚ 9 ਪੁਲਿਸ ਵਾਲੇ ਜਿਹੜੇ ਨੇ ਅੱਜ ਜਾਂ ਉਸ ਤੋਂ ਜ਼ਿਆਦਾ ਉਹ ਸ਼ਹੀਦ ਹੋਏ ਨੇ। ਉਸ ਤੋਂ ਪਹਿਲੇ ਹੰਗੂ ਦੇ ਵਿੱਚ ਹਮਲਾ ਹੋ ਚੁੱਕਿਆ। ਮੌਲਾਨਾ ਫਜ਼ਲੁਰ ਰਹਿਮਾਨ ਵਾਜ਼ੇ ਤੌਰ ਤੇ ਕਹਿ ਚੁੱਕੇ ਨੇ ਕਿ ਜੀ ਅਸੀਂ ਲਸ਼ਕਰ ਨਹੀਂ ਤੁਹਾਡੇ ਨਾਲ ਚੱਲਣਾ, ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਉਹਨਾਂ ਨੂੰ ਬੰਦਾ ਪੁੱਛੇ ਕਿ ਜਿਹੜੇ ਫਿਰ ਤੁਸੀਂ ਇਹ ਅਨਸਾਰੁਲ ਇਸਲਾਮ ਦੇ ਨਾਲ ਲਸ਼ਕਰ ਪਾਲਿਆ ਹੈ ਇਹ ਕਿਸ ਵਾਸਤੇ ਪਾਲਿਆ ਹੈ ਜੀ? ਇਹ ਪਾਕਿਸਤਾਨ ਦੀ ਫੌਜ ਨਾਲ ਲੜਨ ਵਾਸਤੇ ਪਾਲਿਆ ਹੈ ਤੁਸੀਂ ਇਹਨਾਂ ਨੂੰ? ਇੱਕ ਮੁਲਕ ਦੇ ਵਿੱਚ ਤੁਸੀਂ ਲਸ਼ਕਰ ਲੈ ਕੇ ਕਿਸ ਤਰ੍ਹਾਂ ਫਿਰ ਸਕਦੇ ਹੋ? ਉਹਨਾਂ ਦੀਆਂ ਵਰਦੀਆਂ ਲੈ ਕੇ ਤੁਸੀਂ ਕਿਸ ਤਰ੍ਹਾਂ ਪੁੱਛ ਸਕਦੇ ਹੋ? ਮੇਰਾ ਖਿਆਲ ਹੈ ਕਿ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ, ਪਾਕਿਸਤਾਨ ਦੀਆਂ ਹਕੂਮਤਾਂ, ਪਾਕਿਸਤਾਨ ਦੀ ਸਿਆਸੀ ਕਿਆਦਤ, ਖਾਸ ਤੌਰ ਤੇ ਪੀਪਲਸ ਪਾਰਟੀ ਮੁਸਲਿਮ ਲੀਗ ਨੂਨ ਦੀ ਕਿਆਦਤ, ਮੁਲਕ ਦੇ ਅਹਿਲੇ ਇਲਮ ਜਿੰਨੇ ਵੀ ਨੇ, ਸਿਵਲ ਸੁਸਾਇਟੀ, ਉਹਨਾਂ ਨੂੰ ਉਮੜਦੇ ਹੋਏ ਖਤਰਾਤ ਦਾ ਅਹਿਸਾਸ ਕਰ ਲੈਣਾ ਚਾਹੀਦਾ। ਕਿਉਂ ਕਿ ਇਹ ਪਾਰਟੀਆਂ ਦਾ ਮਸਲਾ ਨਹੀਂ ਹੈਗਾ, ਇਹ ਪਾਕਿਸਤਾਨ ਦੀ ਰੋਸ਼ਨ ਫਿਕਰ ਬੁਨਿਆਦਾਂ ਦੇ ਨਾਲ ਸਾਡਾ ਮਸਲਾ ਹੈ। ਅੱਜ ਅਸੀਂ ਅਗਰ ਲਾਹੌਰ ਦੇ ਅੰਦਰ ਅੱਧੀ ਰਾਤ ਨੂੰ ਸਾਡੀਆਂ ਮਾਵਾਂ ਭੈਣਾਂ ਵੀ ਖਰੀਦਦਾਰੀ ਕਰ ਰਹੀਆਂ ਨੇ, ਸੜਕਾਂ ਤੇ ਫਿਰ ਰਹੀਆਂ, ਪੰਜਾਬ ਦੇ ਵਿੱਚ ਜਾ ਰਹੀਆਂ ਨੇ, ਉਸ ਸੋਚ ਦੇ ਵਿੱਚ ਆ ਬੰਦ ਹੋ ਜਾਏਗਾ। ਯਾਦ ਰੱਖਣਾ ਬਲਾਵਲ ਭੁੱਟੋ ਸਾਹਿਬ ਨੂੰ ਵੀ, ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਵੀ, ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾਂ ਨੂੰ ਵੀ ਔਰ ਦੀਗਰ ਲੋਕਾਂ ਨੂੰ ਵੀ ਟੈਰਰਿਜ਼ਮ ਦੇ ਹਵਾਲੇ ਦੇ ਨਾਲ ਜ਼ੀਰੋ ਟਾਲਰੈਂਸ ਔਰ ਰੱਖਣੀ ਚਾਹੀਦੀ ਔਰ ਦਲੇਰ ਮੌਕਫ ਲੈਣਾ ਚਾਹੀਦਾ। ਜਿਹੜੀ ਧਰਨਾ ਕਮੇਟੀਆਂ ਬੈਠੀਆਂ ਨੇ ਲੈ ਕੇ ਇਹਨਾਂ ਨੂੰ ਇੱਕ ਵਾਰਨਿੰਗ ਦੇ ਦੇਣੀ ਚਾਹੀਦੀ ਹੈ, ਡੈਡਲਾਈਨ ਦੇਣੀ ਚਾਹੀਦੀ ਹੈ ਕਿ ਜਿਹੜੇ ਇਹਨਾਂ ਦੇ ਨਾਲ ਸਾਦਾ ਲੋਕ ਨੇ, ਵਰਗਲਾਏ ਲੋਕ ਨੇ, ਉਹਨਾਂ ਵਾਸਤੇ ਡੈਡਲਾਈਨ ਹੈ ਕਿ ਇਹਨਾਂ ਤੋਂ ਅਲੱਗ ਹੋ ਜਾਓ ਔਰ ਉਸ ਤੋਂ ਬਾਅਦ ਇਹਨਾਂ ਨੂੰ ਫਲੈਸ਼ ਆਊਟ ਕਰ ਦਿੱਤਾ ਜਾਏ। ਵਰਨਾ ਪਾਕਿਸਤਾਨ ਵਾਸਤੇ ਕਿਉਂਕਿ ਜਿੰਨਾ ਤੁਸੀਂ ਢਿੱਲ ਜਾਂਦੇ ਜਾਓਗੇ ਇਹਨਾਂ ਦੇ ਵਿੱਚ ਨਵੇਂ ਬੰਦੇ, ਨਵੇਂ ਅਸਲਾਬੰਦ ਲੋਕ ਸ਼ਾਮਲ ਹੁੰਦੇ ਜਾਣਗੇ। ਪੁਰਅਸਰਾਰ ਤੌਰ ਤੇ ਪੀਟੀਆਈ ਨੇ ਇਹਨਾਂ ਤੇ ਖਾਮੋਸ਼ੀ ਇਖਤਿਆਰ ਕੀਤੀ ਹੋਈ ਹੈ, ਕੋਈ ਨਹੀਂ ਉਹ ਬੋਲਦਾ ਪਿਆ। ਕਿਉਂ? ਕੇਪੀ ਦੇ ਅੰਦਰ ਪੁਲਿਸ ਫੋਰਸ ਦੇ ਉੱਤੇ ਹਮਲੇ ਹੋ ਰਹੇ ਨੇ, ਤੁਸੀਂ ਉੱਥੇ ਹਕੂਮਤ ਕਿਸ ਚੀਜ਼ ਦੀ ਕਰਦੇ ਪਏ ਹੋ? ਇਹਦਾ ਬੰਦਾ ਪੁੱਛਣਾ ਚਾਹੀਦਾ ਕਿ ਤੁਹਾਡੀ ਹਕੂਮਤ ਦਾ ਜਵਾਬ ਕੀ ਹੈ। ਸਵਾਲ ਬਣਦਾ ਹੈ ਕਿ ਨਹੀਂ ਬਣਦਾ? ਉਹ ਕਹਿੰਦੇ ਨੇ ਮੁਜ਼ਾਕਰਾਤ ਕਰ ਲਓ। ਉਹਨਾਂ ਦੀ ਕਹਿਣ ਦਾ ਕਿਹੜੀ ਗੱਲ ਹੈ? ਉਹ ਤਾਂ ਕਹਿਣਗੇ ਵੀ ਟੀਟੀਪੀ ਨੂੰ ਗਵਰਨਮੈਂਟ ਦੇ ਦਿਓ, ਤੇ ਦੇ ਦਿਓਗੇ।
मौलाना फजलुर रहमान कहते हैं जी आपको कबायली इलाके से निकलना पड़ेगा। क्यों जी? ये ताडे मौलाना मुफ्ती महमूद साहब अपनी विरासत च लिखा के लियाए सन फाटा दा एरिया, उन्होंने जद्दी जायदाद हैगी कि ਇਹਦੇ ਚੋਂ ਨਿਕਲ ਜਾਇਆ ਜਾਏ। ਸਹੀ सवाल का जवाब देना चाहिए ना। तुसी सियासतदान हो, ਤੁਹਾਡਾ ਕੰਮ है सियासत करना, ਤੁਹਾਡਾ ਕੰਮ है पाकिस्तान के आइन और कानून के मुताबिक सियासत करना। लेकिन वो तो अवाम दे जज्बात अवाम का जज्बात केपी ਦੇ ਵਿੱਚ ਅੱਜ ਰੈਫਰੈਂਡਮ ਕਰਾ ਲਓ, ਪਤਾ ਲੱਗ ਜਾਏਗਾ ਵੀ ਕਿੰਨੇ ਕੁ ਲੋਕ ਨੇ ਇਹਨਾਂ ਦੇ ਨਾਲ। ਇਲੈਕਸ਼ਨ ਦੇ ਵਿੱਚ 2024 ਦੇ ਵਿੱਚ ਇਲੈਕਸ਼ਨ ਚ ਹਾਰੇ ਨਹੀਂ। ਮਹਿਮੂਦ ਅਚਕਜ਼ਈ ਨੂੰ ਇੱਕ ਸੀਟ ਮਿਲੀ ਆਪਣੀ, ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਆਪਣੀ ਸੀਟ ਹਰੇ ਨੇ। महमूद अचकज़ई साहब ਦੀ ਤਾਂ ਪਾਰਟੀ ਵੀ ਉਹ ਪਾਰਟੀ ਕਿਉਂਕਿ ਉਹਨਾਂ ਨੇ ਪਾਰਟੀ ਇੰਟਰਾ ਪਾਰਟੀ ਕਰਾਏ ਕਿ ਜਰਗਾ ਲੱਭ ਰਹੇ ਨੇ, ਹਮ ਪਖਤੂਨ ਵਤਨ ਜਰਗਾ ਬਣਾਏਂਗੇ। ਵੀ ਤੂੰ ਕਾਦਾ ਵਤਨ ਤੁਹਾਡਾ? ਤੁਹਾਡਾ ਕੋਈ ਵਤਨ ਨਹੀਂ ਹੈਗਾ। ਤੁਸੀਂ ਜਿਹੜੀ ਹੈ ਹੁਣ ਤੱਕ ਆਵਾਮ ਨੂੰ ਇਥੋਂ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਰੱਖਿਆ। ਅਫਗਾਨਿਸਤਾਨ ਦਾ ਜਿਹੜਾ ਸਰਦਾਰ ਦਾਊਦ ਦਾ ਬਣਾਇਆ ਹੋਇਆ ਔਰ ਸੋਵੀਅਤ ਯੂਨੀਅਨ ਦਾ ਬਣਾਇਆ ਔਰ ਨੈਸ਼ਨਲਿਜ਼ਮ, ਉਹ ਤੁਸੀਂ ਲੈ ਕੇ ਤੇ ਪਾਕਿਸਤਾਨ ਦੇ ਅੰਦਰ एक अफरा तफरी फैलाने का जोड़ा नजरिया रखा से उन्हें पूरा किया जाएगा। पाकिस्तान की स्टेट नूं अगर वो हार्ड स्टेट है, ਇਹੋ ਹੀ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਕਾਮਰੇ ਸਾਹਿਬ, ਇਹੋ ਹੀ ਗੱਲਾਂ ਕਿਆ ਇੰਡੀਆ ਦੇ ਵਿੱਚ ਕਰ ਸਕਦੇ ਨੇ? ਬਿਲਕੁਲ ਨਹੀਂ ਕਰ ਸਕਦੇ। ਉਹ ਫਿਰ ਈਰਾਨ ਦੇ ਅੰਦਰ ਜਾ ਕੇ ਕਰ ਸਕਦੇ ਨਹੀਂ ਕਰ ਸਕਦੇ। ਅਫਗਾਨਿਸਤਾਨ ਦੀ ਗੱਲ ਕਰੋ, ਅਫਗਾਨਿਸਤਾਨ ਦੇ ਅੰਦਰ ਜਾ ਕੇ ਜ਼ਰਾ ਕਰਕੇ ਦਿਖਾਓ, ਤੁਹਾਨੂੰ ਕ੍ਰੇਨ ਦੇ ਨਾਲ ਲਾਸ਼ ਲਟਕੀ ਹੋਣੀ, ਤੁਹਾਨੂੰ ਪਤਾ ਉਦੋਂ ਲੱਗਣਾ। ਪਾਕਿਸਤਾਨ 'ਚ ਤੁਹਾਡਾ ਕੋਈ ਜ਼ੁਬਾਨ ਰੋਕਣ ਵਾਲਾ ਨਹੀਂ ਰਿਹਾ। ਤੁਸੀਂ ਹਰ ਕੰਮ ਦੇ ਵਿੱਚ ਪੰਜਾਬ ਦੇ ਉੱਤੇ, ਪੰਜਾਬ ਦੇ ਮਜ਼ਦੂਰਾਂ ਨੂੰ ਫੇਰ ਮਾਰਿਆ ਗਿਆ, ਕਤਲ ਕੀਤਾ ਗਿਆ। ਕੋਈ ਬੋਲ ਰਿਹਾ? ਆਵਾਜ਼ ਆਂਦੀ ਨਹੀਂ। ਇਹ ਹਿਊਮਨ ਇਨਸਾਨ ਮਜ਼ਦੂਰ ਹੀ ਹੈ ਉਹ। ਕੌਣ ਉਹਨਾਂ ਦਾ ਕੀ ਤੁਕ ਬਣਦਾ ਕਿ ਜਿਹੜਾ ਬੰਦਾ ਉਹਨਾਂ ਨੂੰ ਕਤਲ ਕਰੇ ਤੇ ਤੁਸੀਂ ਉਹਦੇ ਤੇ ਮਜ਼ਮਤ ਵੀ ਨਾ ਕਰੋ, ਤੁਸੀਂ ਦੁੱਖ ਦਾ ਇਜ਼ਹਾਰ ਵੀ ਨਾ ਕਰੋ। ਅਚਕਜ਼ਈ ਹੋਵੇ, ਸਰਦਾਰ ਅਖਤਰ ਮੈਂਗਲ ਹੋਵੇ, ਰਈਸਾਨੀ ਜਿਹੜੇ ਨੇ ਉਹ ਹੋਣ, ਠੀਕ ਹੈ ਨਾ ਜੀ, ਉਹ ਖੇਤਰਾਨ ਹੋਣ, ਇਹ ਸਾਰੇ ਜਿੰਨੇ ਵੀ ਲੋਕ ਨੇ, ਜਾਂ ਜਨੂਬੀ ਪੰਜਾਬ ਦੇ ਜਿੰਨੇ ਵਡੇਰੇ ਸਰਦਾਰ ਇਹ ਹੋਣ, ਕੇਪੀ ਦੀ ਹਕੂਮਤ ਹੋਵੇ, ਇਹਨਾਂ ਦਾ ਕੰਮ ਨਹੀਂ ਹੈਗਾ। ਮੌਲਾਨਾ ਫਜ਼ਲੁਰ ਰਹਿਮਾਨ ਹੋਵੇ, ਉਹਨੇ ਤਾਂ ਕਹਿੰਦੇ ਨੇ ਕਿ ਆਇਨ ਔਰ ਕਾਨੂੰਨ ਕੇ ਮੁਤਾਬਕ ਦਿਓ। ਆਇਨ ਔਰ ਕਾਨੂੰਨ ਦੀ ਤਬਦੀਲ ਤਸ਼ਰੀਹ ਉਹ ਤੇ ਨਹੀਂ ਹੋ ਸਕਦੀ ਜੋ ਤੁਸੀਂ ਕਹਿੰਦੇ ਹੋ। ਸਹੀ। ਬਾਕੀ ਵੀ ਤਾਂ ਲੋਕ ਇਸ ਮੁਲਕ ਦੇ ਵਿੱਚ ਰਹਿ ਰਹੇ ਨੇ ਨਾ, ਉਹਨਾਂ ਦਾ ਵੀ ਤਾਂ ਕੋਈ ਹੱਕ ਹੈ ਕਿ ਨਹੀਂ ਹੈ? ਬਿਲਕੁਲ ਠੀਕ ਹੈ। ਚੋ ਸਾਹਿਬ ਤੁਸੀਂ ਹਾਰਡ ਸਟੇਟ ਦੀ ਗੱਲ ਕਰ ਰਹੇ ਹੋ, ਹਾਰਡ ਸਟੇਟ ਹੈ, ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਹੀ ਟਾਈਮ ਤੇ ਕਈ ਮਹਾਜ਼ ਖੁੱਲ ਗਏ ਨੇ ਔਰ ਬੜੇ ਚੈਲੰਜਸ ਸੰਗੀਨ ਨੇ ਇਸ ਵਕਤ ਪਾਕਿਸਤਾਨ ਨੂੰ? ਵੀ ਦੇਖੋ, ਪਾਕਿਸਤਾਨ ਦੇ ਉੱਤੇ ਜੰਗ ਮੁਸੱਲਤ ਹੋ ਚੁੱਕੀ ਹੈ ਟੈਰਰਿਸਟਾਂ ਦੀ, ਔਰ ਇਹਨਾਂ ਦੇ ਨਾਲ ਤੁਸੀਂ ਮੁਜ਼ਾਕਰਾਤ ਨਾਲ, ਮੇਰਾ ਫਿਰਮ ਯਕੀਨ ਹੈ ਦੁਨੀਆ ਦੇ ਵਿੱਚ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨ ਨੇ, ਤੁਸੀਂ ਸ੍ਰੀਲੰਕਾ 'ਚ ਤਾਮਿਲ ਟਾਈਗਰਸ ਦੇਖ ਲਓ, ਆਇਰਲੈਂਡ ਦੇ ਵਿੱਚ ਆਇਰਿਸ਼ ਰਿਪਬਲਿਕ ਆਰਮੀ ਦੇਖ ਲਓ, ਉਹਨਾਂ ਦਾ ਉਦੋਂ ਹੀ ਅੰਜਾਮ ਉਹਨਾਂ ਦਾ ਹੋਇਆ ਜਦ ਤੱਕ ਉਹਨਾਂ ਨੂੰ ਕ੍ਰਸ਼ ਨਹੀਂ ਕਰਤਾ ਗਿਆ, ਉਹਨਾਂ ਨੂੰ ਫਲੈਸ਼ ਆਊਟ ਨਹੀਂ ਕਰ ਦਿੱਤਾ ਗਿਆ। ਇਹ ਲੋਕ ਕਿਉਂਕਿ ਮਾਈਂਡ ਸੈਟ ਇੰਜ ਦਾ ਬਣ ਜਾਂਦਾ, ਇਹਨਾਂ ਦੇ ਨਾਲ ਮੁਜ਼ਾਕਰਾਤ ਨਹੀਂ ਹੋ ਸਕਦੇ ਕਿਸੇ ਵੀ ਸੂਰਤ, ਨਾ ਤੁਸੀਂ ਇਹਨਾਂ ਦੇ ਮੁਜ਼ਾਕਰਾਤ ਮੰਨ ਸਕਦੇ। ਇੰਜ ਜਿਹੜੀ ਕਸ਼ਮੀਰ ਤੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਕਸ਼ਮੀਰ ਦੇ ਅੰਦਰ ਤੁਸੀਂ ਅਗਰ ਟਾਈਮ ਦਿੰਦੇ ਰਹੇ, ਜਿਵੇਂ ਬਿਲਾਵਲ ਭੁੱਟੋ ਸਾਹਿਬ ਵੀ ਆਪਣੇ ਇਲੈਕਸ਼ਨ ਗੇਨ ਵਾਸਤੇ ਵਕਤੀ ਤੌਰ ਦੇ ਉੱਤੇ ਤੁਹਾਡੇ ਟਾਈਮ ਦੇਣ ਦੀ ਵਜ੍ਹਾ ਨਾਲ ਉੱਥੇ ਧਰਨਾ ਲੱਗਾ ਤੇ ਉਹ ਬੈਠੇ ਨੇ। लेकिन बहुत पहले बहुत सारे मजलूम लोग भी तो बैठे हैं। मजलूम लोग फिर हुण देखो, मैं आगे भी मिसाल दी सी, त्यानमन स्क्वायर दे अंदर हुआफिंग उसले हुंदा सी, हुआको फिंग उन्हां दा उत्थे चेयरमैन, ते जिस वक्त उत्थे धरना वज्जा सी त्यानमन स्क्वायर दे विच, उत्थे लखां लोग सन। उस वक्त हुआको फिंग उन्हां दे नाल गद्दारी कर रहा सी ਜਾਂ ਉਹ ਕਮਜ਼ੋਰੀ ਦਿਖਾ ਰਿਹਾ ਸੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਨਾਲ। ਉਹਨਾਂ ਦੀ ਕਮਜ਼ੋਰੀ ਔਰ ਉਸ ਫੈਸਲਾ ਸਾਜ਼ੀ 'ਚੋਂ ਹਜੂਮ ਵੱਧਦਾ ਗਿਆ। ਬਿਲਾ ਆਖਰ ਫਿਰ ਉਹਨਾਂ ਦਾ ਤਖਤਾ ਉਲਟਿਆ ਗਿਆ, ਉਹਨਾਂ ਨੂੰ ਯਾਨੀ ਤਖਤੇ ਤੋਂ ਮਿਲਾ ਉਹਨਾਂ ਨੂੰ ਪੋਲਿਟ ਬਿਊਰੋ ਦੀ ਸੈਕਟਰੀ ਜਨਰਲ ਤੋਂ ਹਟਾਇਆ ਗਿਆ। ਨੈਕਸਟ ਆਇਆ, ਉਹਨਾਂ ਨੇ ਉੱਥੇ ਕ੍ਰਸ਼ ਕਰਕੇ ਉਹਨਾਂ ਨੂੰ ਖਾਲੀ ਕਰਾਇਆ। ਇਸ ਤਰ੍ਹਾਂ ਨਹੀਂ ਹੁੰਦਾ ਕੰਮ ਸਟੇਟ ਦੇ ਅੰਦਰ। ਫਿਰ ਤੁਹਾਨੂੰ ਕੁਛ ਨਾ ਕੁਛ ਤੇ ਨਰਮੀ ਦਿਖਾਓਗੇ ਤਾਂ ਫਿਰ ਸਟੇਟ ਖਤਮ ਹੋ ਜਾਏਗੀ। ਠੀਕ, ਸਟੇਟ ਤੇ ਨਹੀਂ ਨਾ ਰਹੇਗੀ। ਠੀਕ ਹੈ, ਯਾਨੀ ਤੁਹਾਡਾ ਹੈ ਕਿ ਹਾਰਡ ਸਟੇਟ ਔਰ ਸਖਤੀ ਦੇ ਨਾਲ ਜਿਹੜੇ ਵਿੱਚ ਬਈ ਜੇ ਉਹਨਾਂ ਨਾਲ ਮੁਜ਼ਾਕਰਾਤ ਕਰਕੇ ਦੇਖ ਲਏ ਨੇ, ਉਹਨਾਂ ਨੂੰ ਮੁਜ਼ਾਕਰਾਤ ਦੀ ਆਫਰ ਕਰਕੇ ਦੇਖ ਲਈਏ। ਬਿਲਾਵਲ ਭੁੱਟੋ ਸਾਹਿਬ ਮੁਜ਼ਾਕਰਾਤ ਦੀ ਉਹਨਾਂ ਨੂੰ ਆਫਰ ਕਰ ਰਹੇ ਨੇ, ਉਹਨਾਂ ਦੀਆਂ ਤਕਰੀਰਾਂ ਜਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕੋਈ ਜਦੀਦ ਅਸਲੇ ਨੇ ਉਹਨਾਂ ਦੇ ਕੋਲ?